ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਏ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬਹਾਦਰ ਸਿੰਘ ਗਿੱਲ ਫਾਊਲਰ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਸ਼ੋਕਰ ਟਰਲੌਕ, ਗੁਰਦਾਵਰ ਸਿੰਘ, ਮਨਜੀਤ ਕੌਰ ਯੂਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪੰਨੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਸਿਰਸੇ ਵਾਲੇ ਡੇਰਿਆਂ ਦੇ ਉੱਤੇ ਸੁੰਨ ਪਸਰੀ ਹੈ। ਐਕਚੁਅਲੀ ਇਹਦੀ ਕਿ ਜਿਹੜੀ ਇਹ ਫੈਸਲਾ ਜਿਹੜਾ ਸੀਗਾ, ਇਹਨੇ ਪੂਰਾ ਦਿਨ ਉਡੀਕ ਜਿਹੜੀ ਸੀ ਉਹ ਕਰਵਾਈ ਗਈ ਇਸ ਫੈਸਲੇ ਨੇ। ਇਹ ਪਹਿਲਾ ਫੈਸਲਾ ਸੀਗਾ ਜੀ ਇਸ ਤਰ੍ਹਾਂ ਦਾ, ਜਿਹਦੇ ਵਿੱਚ ਜਿਹੜਾ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਸੀ ਉਹ ਪੇਸ਼ ਕੀਤਾ ਗਿਆ। ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਸੀ ਉਹਨੂੰ ਸਾਹਮਣੇ ਜਿਹੜਾ ਜੀ ਉਹ ਰੱਖਦਿਆਂ ਹੋਇਆ, ਤਾਂ ਕਰਕੇ ਇਹਦੇ ਵਿੱਚ ਲੰਬੀ ਦੇਰੀ ਜਿਹੜੀ ਉਹ ਹੋ ਗਈ ਜੀ। ਕਿ ਸ਼ਾਇਦ ਕੋਈ ਵੀ ਜਿਹੜੀ ਚੀਜ਼ ਆ ਉਹ ਛੱਡਣੀ ਨਹੀਂ ਸੀ ਚਾਹੁੰਦੇ ਜਿਹੜੇ ਜੀ ਉਹ ਜੱਜ। ਉਦੋਂ ਇਹ ਜਿਹੜਾ ਫੈਸਲਾ ਆਇਆ ਜੀ, ਇਹ ਇਸ ਪੱਖੋਂ ਵੀ ਬੜਾ ਅਹਿਮ ਆ ਕਿ ਜਿਹੜੀ ਉਮਰ ਕੈਦ ਬੋਲੀ ਆ ਸਰਸੇ ਵਾਲੇ ਨੂੰ, ਇਹ ਉਦੋਂ ਸ਼ੁਰੂ ਹੋਊਗੀ ਜੀ ਜਦੋਂ ਉਹਦੀ ਪਹਿਲੀ ਸਜ਼ਾ ਜਿਹੜੀ ਆ ਉਹ ਮੁੱਕੂਗੀ, ਜਿਹਦੇ ਵਿੱਚ 20 ਸਾਲ ਦੀ ਸਜ਼ਾ, ਉਹ 10 ਸਾਲ ਦੀ, ਉਹ ਪਹਿਲਾਂ ਵੀ ਜਿਹੜੀ ਇਸੇ ਤਰੀਕੇ ਦੀ ਸੀ ਕਿ ਇੱਕ 10 ਸਾਲ ਦੀ ਜਦੋਂ ਮੁੱਕੂਗੀ ਉਦੋਂ ਦੂਜੇ 10 ਸਾਲ ਦੀ ਸਟਾਰਟ ਹੋਊਗੀ। ਇਹ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਇਹਦੀ ਸਰਸੇ ਵਾਲੇ ਦੀ ਜਿਹੜੀ ਸਾਰੀ ਉਮਰ ਹੈ ਜੀ ਉਹ ਜੇਲ੍ਹ ਦੇ ਵਿੱਚ ਬੀਤੂਗੀ। ਇਹਦੇ ਤੋਂ ਬਾਅਦ ਜਿਹੜਾ ਇਹਦੇ ਡੇਰਾ ਹੈ ਜੀ, ਚਾਹੇ ਉਹ ਸਰਸੇ ਉਹਦਾ ਮੇਨ ਡੇਰਾ ਹੈ, ਚਾਹੇ ਪੰਜਾਬ ਦੇ ਵਿੱਚ ਪੈਂਦਾ ਸਲਾਵਤਪੁਰੇ ਵਾਲਾ ਡੇਰਾ, ਤੇ ਇਸ ਤਰ੍ਹਾਂ ਦੇ ਜਿਹੜੇ ਬਾਕੀ ਡੇਰੇ ਨੇ ਉਹਨਾਂ ਦੇ ਵਿੱਚ ਸੁੰਨ ਜਿਹੜੀ ਸੀ ਉਹ ਪਸਰੀ ਰਹੀ। ਜਦੋਂ ਇਹ ਪ੍ਰੇਮੀ ਇਕੱਠੇ ਹੋ ਗਏ ਸੀਗੇ ਪਹਿਲੇ ਫੈਸਲੇ ਦੇ ਟਾਈਮ ਪੰਚਕੂਲਾ ਦੇ ਵਿੱਚ, ਉਸ ਤਰ੍ਹਾਂ ਦੀ ਕਿਸੇ ਜਗ੍ਹਾ ਦੇ ਉੱਤੇ ਕੋਈ ਹਰਕਤ ਜਿਹੜੀ ਹੈ ਜੀ ਉਹ ਨਜ਼ਰ ਨਹੀਂ ਆਈ। ਸਰਸਾ ਦੇ ਵਿੱਚ ਧਾਰਾ 144 ਜਿਹੜੀ ਜੀ ਉਹ ਲਾਗੂ ਰਹੀ। ਥਾਂ ਥਾਂ ਦੇ ਉੱਤੇ ਨਾਕੇ ਜਿਹੜੇ ਸੀ ਉਹ ਲੱਗੇ ਰਹੇ। ਕਿਸੇ ਜਗ੍ਹਾ ਤੋਂ ਕਿਸੇ ਕਿਸਮ ਦੀ ਕੋਈ ਗੜਬੜ ਦੀ ਖਬਰ ਨਹੀਂ ਆਈ। ਇਹਦਾ ਜਿਹੜਾ ਪਿੰਡ ਹੈ ਗੁਰੂਸਰ ਮੋਢੀਆਂ, ਉਹਦੇ ਵਿੱਚ ਵੀ ਜਿਹੜੀ ਸੀ ਉਹ ਸੁੰਨ ਪਸਰੀ ਰਹੀ। ਡੇਰਾ ਇੰਚਾਰਜ ਜਿਹੜਾ ਜੀ ਉਹ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਜਿਹੜਾ ਉਹ ਦੱਸਦਾ ਕਿ ਇਹ ਸਿਆਸਤ ਦੇ ਕਰਕੇ ਜਿਹੜਾ ਜੀ ਉਹ ਹੋਇਆ। ਸਿਆਸਤ ਕਰਕੇ ਕਿਵੇਂ ਹੋਇਆ, ਇਹਨਾਂ ਦੀ ਆਪਣੀਆਂ ਜਿਹੜੀਆਂ ਜਮਾ ਘਟਾਓ ਨੇ ਜੀ। ਜਿਹੜੇ ਪ੍ਰੇਮੀ ਨੇ ਉਹ ਅੰਦਰ ਖਾਤੇ ਹੀ ਸਹੀ, ਉਹ ਇਹ ਕਹੀ ਜਾਂਦੇ ਆ ਕਿ ਇਹਦੇ ਪਿੱਛੇ ਵੀ ਕੋਈ ਬਾਬਾ ਜੀ ਦੀ ਜਿਹੜੀ ਵੀ ਉਹ ਕਲਾ ਹੈ ਜਿਹੜੀ ਉਹ ਵਰਤਾ ਰਹੇ ਆ। ਹਾਲਾਂਕਿ ਕੋਈ ਵੀ ਜਿਹੜਾ ਵੀ ਸਾਹਮਣੇ ਆ ਕੇ ਬਿਆਨ ਦੇਣ ਦੇ ਵਾਸਤੇ ਇਸ ਫੈਸਲੇ ਤੋਂ ਬਾਅਦ ਤਿਆਰ ਜਿਹੜਾ ਜੀ ਉਹ ਨਹੀਂ ਹੋਇਆ। ਜੇ ਆਪਾਂ ਰਾਜਨੀਤਿਕਾਂ ਦੀ ਗੱਲ ਕਰੀਏ ਜੀ, ਰਾਜਨੀਤਿਕ ਜਿਹੜੇ ਲੋਕ ਸੀ ਉਹਨਾਂ ਦਾ ਵੀ ਕੋਈ ਕਿਸੇ ਕਿਸਮ ਦਾ ਪ੍ਰਤੀਕਰਮ ਇਹਦੇ ਉੱਤੇ ਨਹੀਂ ਆਇਆ ਜੀ। ਜਿੰਨੇ ਵੀ ਲਿਸਨਰ ਜੀ ਉਹਨਾਂ ਦੇ ਸਾਹਮਣੇ ਇੱਕ ਸਵਾਲ ਜਿਹੜਾ ਵੀ ਜ਼ਰੂਰ ਜਿਹੜਾ ਛੱਡਣਾ ਚਾਹੁੰਦੇ ਆ ਕਿ ਉਹਨਾਂ ਲੋਕਾਂ ਦੇ ਜਵਾਬਦੇਹੀ ਬਣਾਈ ਜਾਵੇ ਜਿਨ੍ਹਾਂ ਨੇ ਇਹਨੂੰ ਮਾਫੀ ਦਿੱਤੀ ਸੀ ਔਰ ਬਾਅਦ ਦੇ ਵਿੱਚ ਉਹ ਮਾਫੀ ਵਾਪਸ ਲਈ। 91 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਸੀ ਉਹ ਲੋਕਾਂ ਦੇ ਗੋਲਕ ਦੇ ਵਿੱਚ ਪਾਏ ਹੋਏ ਪੈਸਿਆਂ ਦੇ ਨਾਲ ਦਿੱਤੇ ਗਏ ਜੀ। ਇਹ ਸਭ ਲੋਕ ਜਿਹੜੇ ਆ ਜੀ ਇਹ ਉਸੇ ਤਰੀਕੇ ਦੇ ਨਾਲ ਸੁੰਨ ਹੋਏ ਪਏ ਆ ਜਿਵੇਂ ਸਰਸੇ ਵਾਲੇ ਦੇ ਡੇਰੇ ਸੁੰਨ ਹੋਏ ਪਏ ਜੀ। ਬਿਲਕੁਲ, ਪਤਾ ਨਹੀਂ ਕਿਹੜੇ ਮਿਸ਼ਨ 'ਤੇ ਉਹਨਾਂ ਨੇ ਹਿਸਾਬ ਨਾਲ ਛੜਾਇਆ ਇਹ ਨੇਰੇ ਵਾਲਾ ਗਿਆ ਹੋਇਆ ਆ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ, ਕਹਿੰਦੇ ਅਲੋਕ ਵਰਮਾ ਤੋਂ ਬਾਅਦ ਦੇ ਵਿੱਚ CBI ਦੇ ਇੱਕ ਹੋਰ ਸੀਨੀਅਰ ਅਫਸਰ ਨੂੰ ਜਬਰੀ ਸੇਵਾ ਮੁਕਤ ਕੀਤਾ ਜਾ ਰਿਹਾ। ਕਰ ਦਿੱਤਾ ਜੀ। ਇਹ ਤਕਰੀਬਨ ਜਿਹੜੀ ਇਹ ਜਾਂਚ ਏਜੰਸੀ ਹੈ ਜੀ, ਇਹਦਾ ਉੱਤੇ ਜਿਹੜੇ ਛਾਏ ਹੋਏ ਬੱਦਲ ਆ ਜੀ ਉਹ
ਅਜੇ ਵੀ ਛੱਡਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੇ। CBI ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਤੋਂ ਬਾਅਦ ਭ੍ਰਿਸ਼ਟਾਚਾਰ ਦੀ ਲਪੇਟ 'ਚ ਆਏ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਜਬਰੀ ਛੁੱਟੀ ਜਿਹੜੀ ਜੀ ਉਹ ਕਰ ਦਿੱਤੀ ਗਈ ਹੈ। ਵਿਸ਼ੇਸ਼ ਡਾਇਰੈਕਟਰ ਦੇ ਤੌਰ ਦੇ ਉੱਤੇ ਰਾਕੇਸ਼ ਅਸਥਾਨਾ ਤੇ ਡਾਇਰੈਕਟਰ ਅਲੋਕ ਵਰਮਾ ਦੇ ਦਰਮਿਆਨ ਲੜਾਈ, ਇੱਕ ਦੂਜੇ ਦੇ ਖਿਲਾਫ ਜਨਤਕ ਤੌਰ ਦੇ ਉੱਤੇ ਦੂਸ਼ਣਬਾਜ਼ੀ ਜਿਹੜੀ ਸੀਗੀ ਜੀ, ਇਹਨੂੰ ਵੇਖਿਆ ਸਰਕਾਰ ਨੇ 24 ਅਕਤੂਬਰ ਨੂੰ ਦੋਵਾਂ ਨੂੰ ਜਬਰੀ ਛੁੱਟੀ ਤੇ ਭੇਜਿਆ ਸੀਗਾ। ਰਾਕੇਸ਼ ਅਸਥਾਨਾ ਦੇ ਨਾਲ ਵਿਵਾਦਾਂ ਦੇ ਵਿੱਚ ਰਹੇ 3 ਹੋਰ ਅਧਿਕਾਰੀ ਜਿਹੜੇ ਆ ਜੀ, ਉਹਨਾਂ ਦਾ ਵੀ ਕੇਂਦਰੀ ਡੈਪੂਟੇਸ਼ਨ ਰੱਦ ਜਿਹੜਾ ਉਹ ਕਰ ਦਿੱਤਾ ਗਿਆ। ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਨਿਯੁਕਤੀ ਸੰਬੰਧੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵਿਵਾਦਾਂ ਦੇ ਕੇਂਦਰ 'ਚ ਰਹੇ 4 ਅਧਿਕਾਰੀਆਂ ਦਾ ਕੇਂਦਰੀ ਡੈਪੂਟੇਸ਼ਨ ਖਤਮ ਹੋਣ ਤੋਂ ਬਾਅਦ 1984 ਬੈਂਚ ਦੇ IPS ਅਧਿਕਾਰੀ ਅਰੁਣ ਕੁਮਾਰ ਸ਼ਰਮਾ ਨੂੰ ਵਾਪਸ ਆਪਣੇ ਕਾਡਰ ਸੂਬੇ ਗੁਜਰਾਤ ਜਾਣਾ ਪਊਗਾ। ਉੱਥੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਰਾਕੇਸ਼ ਅਸਥਾਨਾ ਦੇ ਖਿਲਾਫ ਜਾਂਚ 'ਚ ਦਖਲ ਦੇਣ ਦਾ ਦੋਸ਼ ਲਾਉਣ ਵਾਲੇ ਇਸੇ ਸਿਲਸਿਲੇ ਵਿੱਚ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕਰਨ ਵਾਲੇ ਮਨੀਸ਼ ਕੁਮਾਰ ਸਿਨਹਾ ਨੂੰ ਵਾਪਸ ਆਂਧਰਾ ਪ੍ਰਦੇਸ਼ ਕਾਡਰ ਭੇਜ ਦਿੱਤਾ ਗਿਆ। ਸੁਪਰੀਮ ਕੋਰਟ ਨੇ ਮਨੀਸ਼ ਕੁਮਾਰ ਸਿਨਹਾ ਦੀ ਪਟੀਸ਼ਨ ਤੋਂ ਪਹਿਲਾਂ ਮੀਡੀਆ ਦੇ ਵਿੱਚ ਜਾਰੀ ਜਾਣ ਦੇ ਉੱਤੇ ਨਾਰਾਜ਼ਗੀ ਜਿਹੜੀ ਸੀ ਉਹ ਪ੍ਰਗਟਾਈ ਸੀ, ਔਰ ਮਨੀਸ਼ ਕੁਮਾਰ ਸਿਨਹਾ 2000 ਦੇ IPS ਅਧਿਕਾਰੀ ਜਿਹੜੇ ਜੀ ਉਹ ਸੀਗੇ। ਰਾਕੇਸ਼ ਅਸਥਾਨਾ ਭਾਵੇਂ ਜਿਹੜਾ ਦੀ ਵਾਪਸ ਚਲੇ ਗਏ, ਪਰ CBI ਦੇ ਵਿੱਚ ਉਹਨਾਂ ਦੇ ਖਿਲਾਫ ਸਤੀਸ਼ ਕੁਮਾਰ ਸਿਨਹਾ ਤੋਂ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਜਿਹੜੀ ਆ ਉਹ ਹੁੰਦੀ ਰਹੂਗੀ। FIR ਰੱਦ ਕਰਨ ਦੀ ਅਸਥਾਨਾ ਦੀ ਪਟੀਸ਼ਨ ਜਿਹੜੀ ਆ ਦਿੱਲੀ ਹਾਈ ਕੋਰਟ ਦੇ ਵੱਲੋਂ ਪਹਿਲਾਂ ਹੀ ਖਾਰਜ ਹੋ ਚੁੱਕੀ ਆ। CBI ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਅਲੋਕ ਵਰਮਾ ਖਿਲਾਫ ਵੀ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ ਤੇ ਸਤੀਸ਼ ਬਾਬੂ ਸਨਾ ਦਾ ਇਹਦੇ ਸੰਬੰਧ ਦੇ ਵਿੱਚ ਜਿਹੜਾ ਬਿਆਨ 161 ਦੇ ਤਹਿਤ ਜਿਹੜਾ ਵੀ ਉਹ ਦਰਜ ਹੈ, ਜਿਹਦੇ ਕਰਕੇ ਅਲੋਕ ਵਰਮਾ ਨੂੰ ਵੀ ਜਾਂਚ ਦਾ ਸਾਹਮਣਾ ਕਰਨਾ ਪਊਗਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਦੇ ਵਿੱਚ ਗਏ 5 ਗਰਾਈ ਦੀ ਕਹਿੰਦੇ ਇੱਕ ਆਡੀਓ ਬੜੀ ਵਾਇਰਲ ਹੋ ਰਹੀ ਆ। ਜੀ ਇਹ ਜਿਹੜੀ ਆਡੀਓ ਆ, ਕਿਉਂਕਿ ਇਸ ਤਰ੍ਹਾਂ ਹੈ ਕਿ ਇਹ ਕੱਲ ਨੂੰ ਜਿਹੜਾ ਦੀ ਨਕਾਰ ਤਾਂ ਦੇਣਗੇ ਕਿ ਮੇਰੀ ਹੈ ਹੀ ਨਹੀਂ, ਫੋਰੈਂਸਿਕ ਜਾਂਚ ਜਿਹੜੀ ਹੈ ਜੀ ਉਹ ਕਰਵਾ ਲਓ, ਪਰ ਇਹ ਆਡੀਓ ਨੇ ਇਸ ਵੇਲੇ ਜਿਹੜੀ ਹੈ ਜੀ ਉਹ ਤਰਥੱਲੀ ਮਚਾਈ ਪਈ ਆ। ਜਿੰਨੀ ਇਹ ਆਡੀਓ ਅੱਗੇ ਤੋਂ ਅੱਗੇ ਜਿਹੜੀ ਹੈ ਜੀ ਉਹ ਵਾਇਰਲ ਹੋ ਰਹੀ ਆ ਬਹੁਤ ਤੇਜ਼ੀ ਦੇ ਨਾਲ। ਕੱਲ ਜਿਹੜਾ ਜੀ ਇਹ ਅਸਲ ਦੇ ਵਿੱਚ 2 ਜੋਗਿੰਦਰ ਸਿੰਘ ਦੇ ਵਿਚਾਲੇ ਗੱਲਬਾਤ ਹੈ। ਇੱਕ ਜਿਹੜਾ ਜੋਗਿੰਦਰ ਸਿੰਘ ਹੈ ਜਿਹੜਾ ਭਦੌੜ ਦੇ ਰਾਖਵਾਂ ਹਲਕਾ ਜਿਹੜਾ ਭਦੌੜ ਹੈ ਉਹਦੇ ਪਿੰਡ 'ਚ ਚੁਣਿਆ ਗਿਆ ਕਾਂਗਰਸੀ ਸਰਪੰਚ ਹੈ, ਉਹ ਗੱਲਬਾਤ ਜਿਹੜੀ ਆ ਕਰ ਰਿਹਾ ਹੈ ਜੋਗਿੰਦਰ ਸਿੰਘ 5 ਗਰਾਈ ਦੇ ਨਾਲ। ਜੋਗਿੰਦਰ ਸਿੰਘ 5 ਗਰਾਈ ਜਿਹੜੇ ਕਿ ਕਾਂਗਰਸੀ ਸੀਗੇ ਤੇ ਪਿਛਲੇ ਦਿਨੀ ਅਜੇ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਜਿਹੜਾ ਜੀ ਉਹ ਫੜਿਆ। ਇਹਨੂੰ ਲੈ ਕੇ ਪਹਿਲਾਂ ਹੀ ਅਕਾਲੀ ਦਲ ਜਿਹੜਾ ਜੀ ਉਹ ਮੁਸ਼ਕਲ ਦੀ ਸਥਿਤੀ ਦੇ ਵਿੱਚ ਜਿਹੜਾ ਜੀ ਜਾਪ ਰਿਹਾ। ਮੈਂ ਇੱਕ ਦਿਨ ਉਹਦੀ ਡਿਟੇਲ ਜਿਹੜੀ 2 ਦਿਨ ਪਹਿਲਾਂ ਸਾਂਝੀ ਕੀਤੀ ਸੀ ਕਿ ਕਿਵੇਂ ਅਕਾਲੀ ਦਲ ਦੇ ਜਿਹੜੇ ਆਗੂ ਨੇ ਫਰੀਦਕੋਟ ਹਲਕੇ ਦੇ ਵਿੱਚ ਜਿਹੜਾ ਰਿਜ਼ਰਵ ਹਲਕਾ ਲੋਕ ਸਭਾ ਦਾ, ਉੱਥੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਕਿ ਜੋਗਿੰਦਰ ਸਿੰਘ 5 ਗਰਾਈ ਉਹਨਾਂ ਦੇ ਉੱਤੇ ਲਿਆ ਕੇ ਜਿਹੜਾ ਜੀ ਉਹ ਬਿਠਾ ਦਿੱਤਾ। ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ, ਹੁਣ ਇਸ ਆਡੀਓ ਨੇ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਦਿੱਤੇ ਆ, ਕਿਉਂਕਿ ਇਹ ਆਡੀਓ ਕਰਪਸ਼ਨ ਦੇ ਨਾਲ ਰਿਲੇਟਡ ਹੈ। ਸਿੱਧੀ ਜਿਹੜਾ ਸਰਪੰਚ ਬਣਿਆ ਜੋਗਿੰਦਰ ਸਿੰਘ ਹੈ, ਉਹ ਇਹ ਗੱਲ ਕਹਿੰਦਾ ਕਿ ਤੂੰ ਇੱਥੇ ਆ ਕੇ ਜਿਨ੍ਹਾਂ ਨੂੰ ਸਰਪੰਚ ਬਣਾਇਆ ਉਹਨਾਂ ਤੋਂ ਪੈਸੇ ਫੜ ਕੇ ਲੈ ਗਿਆ। ਕਿਸੇ ਕੋਲ ਲੱਖ ਲੈ ਗਿਆ, ਕਿਸੇ ਕੋਲ 2 ਲੱਖ, ਕਿਸੇ ਕੋਲ 3 ਲੱਖ, ਕਿਸੇ ਤੋਂ 5 ਲੱਖ। 5 ਲੱਖ ਤੱਕ ਦੀ ਗੱਲ ਜੋਗਿੰਦਰ ਸਿੰਘ ਸਰਪੰਚ ਇਸ ਆਡੀਓ ਦੇ ਵਿੱਚ ਕਰਦਾ। ਜੋਗਿੰਦਰ ਸਿੰਘ 5 ਗਰਾਈ ਜਿਹੜਾ ਜੀ ਉਹ ਇਸ ਪੈਸੇ ਤੋਂ ਬੇਸ਼ੱਕ ਆਨਾਕਾਨੀ ਕਰਦਾ, ਪਰ ਨਾਲ ਦੀ ਨਾਲ ਇਹ ਵੀ ਕਹਿੰਦਾ ਕਿ ਮੈਂ ਤੁਹਾਨੂੰ ਸਰਪੰਚੀ ਵੀ ਤਾਂ ਦਵਾ ਦਿੱਤੀ। ਇਹਦਾ ਮਤਲਬ ਇਹ ਕਿ ਸਰਪੰਚੀ ਜਿਹੜੀ ਆ ਜੀ ਉਹ ਦਿਵਾਉਣ ਦੇ ਵਾਸਤੇ, ਪੇਪਰ ਜਿਹੜੇ ਆ ਜੀ ਉਹ ਭਰਾਉਣ ਦੇ ਵਾਸਤੇ ਪੈਸੇ ਜਿਹੜੇ ਸੀ ਉਹ ਸਰਪੰਚੀ ਦੇ ਨਾਂ ਦੇ ਉੱਤੇ ਇਕੱਠੇ ਕੀਤੇ ਗਏ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜੋਗਿੰਦਰ ਸਿੰਘ 5 ਗਰਾਈ ਨੇ ਮੋਟਾ ਪੈਸਾ ਜਿਹੜਾ ਜੀ ਇਹਦੇ ਦੌਰਾਨ ਉਗਰਾ ਲਿਆ। ਇਕੱਲਾ ਕੋਈ ਜੋਗਿੰਦਰ ਸਿੰਘ 5 ਗਰਾਈ ਨਹੀਂ ਆ ਜਿਹਨੇ ਪੈਸਾ ਇਹ ਉਗਰਾਇਆ, ਲੀਡਰਾਂ ਨੇ, ਕਾਂਗਰਸੀ ਲੀਡਰਾਂ ਨੇ ਬਹੁਤ ਸਾਰਿਆਂ ਨੇ ਜਿਹੜੇ ਆ ਜੀ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਪੈਸੇ ਉਗਰਾਏ ਆ ਕਿ ਜਿਹਨੇ ਆਪਣੇ ਕਾਗਜ਼ ਪੱਤਰ ਜਿਹੜੇ ਆ ਉਹ ਪਾਸ ਕਰਵਾਉਣੇ ਆ, ਇਦੋਂ ਗਾਂਹ ਜਿਹੜਾ ਜੀ ਉਹ ਤੁਰਨਾ ਤੇ ਉਹਦੇ ਵਾਸਤੇ ਪੈਸੇ ਜਿਹੜੇ ਉਹ ਦੇਣੇ ਪੈਣਗੇ। ਇਹਦੇ ਉੱਤੇ ਜੋਗਿੰਦਰ ਸਿੰਘ 5 ਗਰਾਈ ਜਿਹੜਾ ਜੀ ਉਹ ਆਪਣਾ ਕੋਈ ਪ੍ਰਤੀਕਰਮ ਅਜੇ ਨਹੀਂ ਜਿਹੜਾ ਜੀ ਉਹ ਦੇ ਰਿਹਾ। ਕਾਂਗਰਸ ਇਸ ਕਰਕੇ ਪ੍ਰਤੀਕਰਮ ਨਹੀਂ ਆਪਣਾ ਜਿਹੜਾ ਜੀ ਦੇ ਰਹੀ ਕਿ ਜੋਗਿੰਦਰ ਸਿੰਘ 5 ਗਰਾਈ ਹੁਣ ਸਾਡਾ ਨਹੀਂ ਰਿਹਾ,
ਉਹ ਅਕਾਲੀ ਦਲ ਦੇ ਵਿੱਚ ਚਲੇ ਗਿਆ ਜੀ। ਅਕਾਲੀ ਦਲ ਦਾ ਪ੍ਰਤੀਕਰਮ ਸ਼ਾਇਦ ਇਸ ਕਰਕੇ ਨਹੀਂ ਆ ਰਿਹਾ ਕਿ ਇਹ ਆਡੀਓ ਦੇ ਵਿੱਚ ਜਦੋਂ ਉਹਨੇ ਪੈਸੇ ਲੈਣ ਦੀ ਗੱਲ ਜਿਹੜੀ ਕੀਤੀ ਆ, ਉਦੋਂ ਜੋਗਿੰਦਰ ਸਿੰਘ ਪੰਜਗਰਾਈ ਕਾਂਗਰਸੀ ਸੀਗਾ, ਇਸ ਕਰਕੇ ਉਹਦੇ ਜਵਾਬ ਦੇ ਜਿਹੜੇ ਜੀ ਉਹ ਅਸੀਂ ਨੇਗੇ। ਇਹਨੇ ਇੱਕ ਵਾਰੀ ਫੇਰ ਜਿਹੜਾ ਭ੍ਰਿਸ਼ਟਾਚਾਰ ਹੁੰਦਾ, ਔਰ ਖਾਸ ਤੌਰ ਦੇ ਉੱਤੇ ਸਰਪੰਚੀ ਚੋਣਾਂ ਦੇ ਨਾਂ ਦੇ ਉੱਤੇ ਜਿਹੜਾ ਭ੍ਰਿਸ਼ਟਾਚਾਰ ਹੋਇਆ, ਉਹਦੀ ਪੋਲ ਇਸ ਆਡੀਓ ਨੇ ਖੋਲ ਕੇ ਰੱਖ ਦਿੱਤੀ ਹੈ। ਜੋਗਿੰਦਰ ਸਿੰਘ ਪੰਜਗਰਾਈ ਜਿਹੜਾ ਜੀ ਉਹ ਇਹ ਵੀ ਕਹਿੰਦਾ ਕਿ ਮੈਂ ਤੈਨੂੰ ਵੇਖ ਲੂੰਗਾ। ਜਿਹੜਾ ਸਰਪੰਚ ਹੈ ਉਹ ਇਹ ਕਹਿੰਦਾ ਕਿ ਮੇਰਾ ਨਾਮ ਵੀ ਜੋਗਿੰਦਰ ਸਿੰਘ ਹੈ, ਹੁਣ ਤੂੰ ਇਸ ਏਰੀਏ ਦੇ ਵਿੱਚ ਆਵੀਂ, ਫਿਰ ਅਸੀਂ ਤੈਨੂੰ ਜਿਹੜਾ ਜੀ ਉਹ ਦੇਖਾਂਗੇ। ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਜੀ ਇਸ ਆਡੀਓ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਜੀ। ਇਹਨੂੰ ਮੈਂ ਜਿਵੇਂ ਸਟਾਰਟਿੰਗ 'ਚ ਕਿਹਾ ਸੀ, ਇਹਦੀ ਪੁਸ਼ਟੀ ਹੋ ਸਕਦਾ ਉਹ ਇਹ ਕਹਿਣ ਕਿ ਕੱਲ ਨੂੰ ਅਸੀਂ ਇਹ ਮੇਰੀ ਆਵਾਜ਼ ਹੀ ਹੈ ਨਹੀਂ, ਜੋਗਿੰਦਰ ਸਿੰਘ ਪੰਜਗਰਾਈ ਹੋਰੀ ਕਹਿਣ, ਪਰ ਇੰਨਾ ਜ਼ਰੂਰ ਹੈ ਕਿ ਸਿਆਸਤ ਦੇ ਵਿੱਚ ਫੈਲੇ ਹੋਏ ਜੜ੍ਹਾਂ ਤੱਕ ਭ੍ਰਿਸ਼ਟਾਚਾਰ, ਕਿਉਂਕਿ ਕਿਹਾ ਜਾਂਦਾ ਸਰਪੰਚੀ ਜਿਹੜੀ ਆ ਉਹ ਜਿਹੜੀ ਇਹਦੇ ਸਿਆਸਤ ਦੀਆਂ ਨੀਹਾਂ ਨੇ, ਇੱਥੋਂ ਜਿਹੜੀ ਵੀ ਉਹ ਸਟਾਰਟ ਹੁੰਦੀ ਹੈ। ਔਰ ਉਸ ਜਗ੍ਹਾ ਦੇ ਉੱਤੇ ਕਿਵੇਂ 4-4, 5-5 ਲੱਖ ਰੁਪਈਆ ਲੈ ਕੇ ਸਰਪੰਚੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ, ਇਹ ਉਹਦੀ ਇੱਕ ਤਸਵੀਰ ਆਡੀਓ ਜਿਹੜੀ ਉਹ ਪੇਸ਼ ਕਰ ਰਹੀ ਹੈ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਦੇ 5 ਵਿਧਾਇਕ ਨਹੀਂ ਦੇਣਗੇ ਅਸਤੀਫਾ, ਵਿਰੋਧੀ ਧਿਰ ਦੀ ਜਿਹੜੀ ਇਹਨਾਂ ਦੀ ਬਣੀ ਰਹੂਗੀ। ਹਾਲ ਦੀ ਘੜੀ ਜਿਹੜਾ ਕੁਛ ਆਮ ਆਦਮੀ ਪਾਰਟੀ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਾਸਤੇ ਜਿਹੜੀ ਚਿੱਠੀ ਦਿੱਤੀ ਗਈ ਸੀਗੀ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਰਾਂ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਕਿ ਉਹਨਾਂ ਦੀ ਵਿਧਾਇਕੀ ਜਿਹੜੀ ਆ ਜੀ ਉਹ ਰੱਦ ਕਰ ਦਿੱਤੀ ਜਾਵੇ, ਸ਼ਾਇਦ ਉਹਦਾ ਅਸਰ ਜਿਹੜਾ ਵੀ ਉਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਵਿਧਾਇਕ ਨੇ 5, ਉਹਨਾਂ ਨੇ ਇਹ ਫੈਸਲਾ ਜਿਹੜਾ ਵੀ ਕੀਤਾ ਕਿ ਉਹ ਨਾ ਤਾਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣਗੇ ਜਿਵੇਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਤੇ ਮਾਸਟਰ ਬਲਦੇਵ ਸਿੰਘ ਨੇ ਕੀਤਾ, ਤੇ ਨਾ ਉਹ ਆਪਣੀ ਵਿਧਾਇਕੀ ਜਿਹੜੀ ਹੈ ਜੀ ਉਹ ਛੱਡਣਗੇ। ਆਮ ਆਦਮੀ ਪਾਰਟੀ ਦੇ ਇਹ ਵਿਧਾਇਕ ਜਿਹੜੇ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਚਲੇ ਗਈ ਸੀ, ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਨੇਤਾ ਤੋਂ ਹਟਾ ਦਿੱਤਾ ਸੀ ਤੇ ਉਹ ਖੁਦ ਮੁਖਤਿਆਰੀ ਜਿਹੜਾ ਜੀ ਉਹਦੀ ਗੱਲ ਕਰਨ ਲੱਗ ਪਏ ਸੀਗੇ। ਇਹ ਜਿਹੜੇ ਵਿਧਾਇਕ ਨੇ ਜੀ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਅਸੀਂ ਅਸਤੀਫਾ ਨਹੀਂ ਦੇਵਾਂਗੇ ਤੇ ਆਪੋ ਆਪਣੇ ਹਲਕਿਆਂ ਦੇ ਅੰਦਰ ਲੋਕਾਂ ਨੇ ਸਾਨੂੰ ਜਿਨ੍ਹਾਂ ਨੇ ਚੁਣ ਕੇ ਭੇਜਿਆ ਉਹਨਾਂ ਦੇ ਵਾਸਤੇ ਜਿਹੜਾ ਜੀ ਉਹ ਕੰਮ ਕਰਾਂਗੇ। ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਹੋਰੀ ਜਿਹੜੇ ਜੀ ਉਹ ਕਹਿੰਦੇ ਆ ਕਿ ਲੀਡਰਸ਼ਿਪ ਦੇ ਨਾਲ ਮਤਭੇਦ ਤਾਂ ਭਾਵੇਂ ਬਰਕਰਾਰ ਹੈ, ਪਰ ਉਹ ਨਾ ਤਾਂ ਅਸਤੀਫਾ ਦੇ ਰਿਹਾ, ਨਾ ਉਹਨਾਂ ਦਾ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਹੈ। ਉਹ ਕਹਿੰਦੇ ਆ ਕਿ ਉਹ ਅੱਜ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਅਰਵਿੰਦ ਕੇਜਰੀਵਾਲ ਦੇ ਅਜੇ ਵੀ ਮੁਦਈ ਨੇ। ਮਾਨਸ਼ਾਹੀਆ ਹੋਰੀ ਇਹ ਕਹਿੰਦੇ ਆ ਕਿ ਇੱਕ ਪਾਸੇ ਪਾਰਟੀ ਤੇ ਦੂਜੇ ਪਾਸੇ ਖਹਿਰਾ ਧੜੇ ਦੇ ਵੱਲੋਂ ਲੋਕ ਸਭਾ ਚੋਣਾਂ ਲਈ ਹੋਰ ਪਾਰਟੀਆਂ ਦੇ ਨਾਲ ਤਾਂ ਏਕੇ ਦੇ ਯਤਨ ਕੀਤੇ ਜਾ ਰਹੇ ਆ, ਪਰ ਜੇ ਦੋਵੇਂ ਧਿਰਾਂ ਏਕਾ ਨਹੀਂ ਕਰ ਸਕਦੀਆਂ ਤਾਂ ਉਹਨਾਂ ਨੂੰ ਘੱਟੋ ਘੱਟ ਇਹਨਾਂ ਚੋਣਾਂ ਦੇ ਵਿੱਚ ਆਪਸੀ ਤਾਲਮੇਲ ਕਰ ਲੈਣਾ ਚਾਹੀਦਾ, ਕਿਉਂਕਿ ਦੋਵਾਂ ਧਿਰਾਂ ਦੇ ਵਿਧਾਇਕਾਂ ਦਾ ਮਿਸ਼ਨ ਜਿਹੜਾ ਉਹ ਇੱਕੋ ਹੀ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਹਲਕੇ ਦੀ ਸੇਵਾ ਕਰਨਗੇ, ਅਸਤੀਫਾ ਨਹੀਂ ਦੇਣਗੇ। ਹਲਕਾ ਮੌੜ ਦੇ ਜਿਹੜੇ ਦੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਨਾ ਤਾਂ ਉਹ ਪਾਰਟੀ ਤੋਂ ਤੇ ਨਾ ਵਿਧਾਇਕ ਵਜੋਂ ਜਿਹੜਾ ਦੀ ਉਹ ਅਸਤੀਫਾ ਦੇਣਗੇ ਔਰ ਵਿਧਾਇਕ ਦੇ ਵਜੋਂ ਹਲਕੇ ਦੇ ਵਸਨੀਕਾਂ ਲਈ ਕੰਮ ਕਰਨਗੇ। ਭਦੌੜ ਦੇ ਵਿਧਾਇਕ ਤਿਰਮਲ ਸਿੰਘ ਧੌਲਾ ਤੇ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹੋਰਾਂ ਨੇ ਵੀ ਇਹੀ ਗੱਲ ਦੁਹਰਾਈ ਹੈ ਕਿ ਉਹ ਵਿਧਾਇਕੀ ਤੋਂ ਅਸਤੀਫਾ ਨਹੀਂ ਦੇਣਗੇ। ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਹੋਰਾਂ ਨੇ ਕਿਹਾ ਕਿ ਖਹਿਰਾ ਤੋਂ ਇਲਾਵਾ ਇਸ ਧੜੇ ਦੇ ਜਿਹੜੇ ਬਾਕੀ 6 ਵਿਧਾਇਕ ਨੇ ਉਹਨਾਂ ਨਾਲ ਮੀਟਿੰਗ ਕਰਕੇ ਆਪੋ ਆਪਣੇ ਹਲਕਿਆਂ ਦੇ ਲੋਕਾਂ ਦੇ ਨਾਲ ਸੰਪਰਕ ਬਣਾਉਣ ਦਾ ਫੈਸਲਾ ਜਿਹੜਾ ਦੀ ਉਹ ਲਿਆ ਗਿਆ। ਸੰਧੂ ਸਾਹਿਬ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਭਾਵੇਂ ਮਤਭੇਦ ਨੇ, ਪਰ ਉਹ ਲੋਕਾਂ ਦੀ ਆਵਾਜ਼ ਦੇ ਨਾਲ ਹੀ ਕੋਈ ਫੈਸਲਾ ਜਿਹੜਾ ਵੀ ਉਹ ਲੈਣਗੇ। ਪੰਜਾਬ ਵਿਧਾਨ ਸਭਾ ਦੇ ਵਿੱਚ ਆਪ ਦੇ ਜਿਹੜੇ ਅਕਾਲੀ ਦਲ ਭਾਜਪਾ ਗੱਠਜੋੜ ਤੋਂ ਘੱਟ ਗਿਣਤੀ ਦੇ ਵਿੱਚ ਜਾਣ ਦੀ ਫਿਲਹਾਲ ਜਿਹੜੀ ਦੀ ਕੋਈ ਸੰਭਾਵਨਾ ਨਹੀਂ ਹੈ ਔਰ ਵਿਧਾਨ ਸਭਾ ਦੇ ਵਿੱਚੋਂ ਅਜੇ ਪਾਰਟੀ ਨੇ ਸਿਰਫ ਸੁਖਪਾਲ ਖਹਿਰਾ ਦੀ ਮੈਂਬਰਸ਼ਿਪ ਜਿਹੜਾ ਦੀ ਉਹ ਰੱਦ ਕਰਨ ਦੇ ਵਾਸਤੇ ਸਪੀਕਰ ਦੇ ਕੋਲੇ ਪਹੁੰਚ ਕੀਤੀ ਆ। ਮਾਸਟਰ ਬਲਦੇਵ ਸਿੰਘ ਹੋਰਾਂ ਦਾ ਬਿਆਨ ਜਿਹੜਾ ਜੀ ਇਸ ਸੰਬੰਧੀ ਅਜੇ ਕੋਈ ਜਿਹੜਾ ਅਸਤੀਫਾ ਦਿੱਤਾ ਸੀ ਪਾਰਟੀ 'ਚ ਉਹਦੇ ਤੋਂ ਬਾਅਦ ਨਹੀਂ ਆਇਆ, ਇਸ ਕਰਕੇ ਪਾਰਟੀ ਨੇ ਵੀ ਅਜੇ ਉਹਨਾਂ ਦੇ ਵਾਸਤੇ ਲੈਟਰ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਵਿਧਾਨ ਸਭਾ ਦੇ ਸਪੀਕਰ ਨੂੰ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਦੁਆਬੇ ਦੇ ਵਿਧਾਇਕਾਂ ਨੇ ਜਿਹੜੇ ਮੁੱਖ ਮੰਤਰੀ ਕੋਲ ਗੁੱਸੇ ਗਿਲੇ ਕੀਤੇ ਜ਼ਾਹਰ। ਜੀ ਕੁਲਬੀਰ ਸਿੰਘ ਜੀਰਾ ਜਿਹੜਾ ਸੀਗਾ ਜੀ ਉਹਦੇ ਵੱਲੋਂ ਉਠਾਏ
ਇਸ਼ੂਜ਼ ਤੋਂ ਬਾਅਦ ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਮੁੱਖ ਮੰਤਰੀ ਹੋਰਾਂ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਦੇ ਵਾਸਤੇ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਉਧਰ ਕੁਲਬੀਰ ਸਿੰਘ ਜੀਰਾ ਦੇ ਪਰ ਜਿਹੜੇ ਆ ਜੀ ਉਹ ਕੁਤਰੇ ਜਾ ਰਹੇ ਆ। ਜੀਰਾ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੇ ਥਾਣੇਦਾਰ ਕੁਲਬੀਰ ਸਿੰਘ ਜੀਰਾ ਨੇ ਲਵਾਏ ਸੀ ਉਹ ਸਾਰੇ ਬਦਲ ਦਿੱਤੇ ਗਏ ਆ ਤਾਂ ਕਿ ਉਹਨਾਂ ਦਾ ਪ੍ਰਭਾਵ ਹਲਕੇ ਦੇ ਵਿੱਚੋਂ ਜਿਹੜਾ ਜੀ ਉਹ ਘੱਟ ਕੀਤਾ ਜਾਵੇ, ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਬੇਸ਼ੱਕ ਮੁਲਾਕਾਤ ਦੀ ਪੁਸ਼ਟੀ ਨਹੀਂ ਹੋਈ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਕੁਲਬੀਰ ਸਿੰਘ ਜੀਰਾ ਹੋਰਾਂ ਦੀ ਮੁਲਾਕਾਤ ਸ਼ਾਇਦ ਮੁੱਖ ਮੰਤਰੀ ਦੇ ਨਾਲ ਕੱਲ ਦੇਰ ਸ਼ਾਮ ਜਿਹੜੀ ਆ ਉਹ ਹੋਈ ਹੈ, ਪਰ ਇਹਦੀ ਕਿਸੇ ਜਗ੍ਹਾ ਤੋਂ ਪੁਸ਼ਟੀ ਨਹੀਂ ਜਿਹੜੀ ਦੀ ਉਹ ਰਹੀ। ਕਿਸੇ ਸੀਨੀਅਰ ਆਗੂ ਨੇ ਇਹ ਮੁਲਾਕਾਤ ਕਰਵਾਈ ਦੱਸੀ ਜਾ ਰਹੀ ਹੈ। ਇਹਦੇ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਨੇ ਜੀ ਉਹਨਾਂ ਨੇ ਵੱਖ-ਵੱਖ ਜਿਹੜੇ ਏਰੀਆਜ਼ ਨੇ ਉਹਨਾਂ ਦੇ MLAs ਦੇ ਨਾਲ ਮੁਲਾਕਾਤਾਂ ਜਿਹੜੀਆਂ ਜੀ ਉਹ ਸ਼ੁਰੂ ਕੀਤੀਆਂ ਨੇ, ਕਿਉਂਕਿ ਇਹ ਲਗਾਤਾਰ ਇਲਜ਼ਾਮ ਜਿਹੜੇ ਜੀ ਵੱਡੇ ਪੱਧਰ ਦੇ ਉੱਤੇ ਲੱਗ ਰਹੇ ਆ ਕਿ ਮੁੱਖ ਮੰਤਰੀ ਆਪਣੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ, ਜਿਹੜੇ ਕਿ ਇਲਜ਼ਾਮ ਜਦੋਂ ਉਹਨਾਂ ਦੀ ਪਿਛਲੀ ਟੈਨਿਓਰ ਸੀ ਉਹਦੇ ਲੱਗ ਰਹੇ ਸੀਗੇ। ਹੁਣ ਦੁਆਬੇ ਦੇ ਜਿਹੜੇ ਸੀਗੇ ਜੀ ਵਿਧਾਇਕ ਉਹਨਾਂ ਦੇ ਨਾਲ ਮੁਲਾਕਾਤ ਮੁੱਖ ਮੰਤਰੀ ਹੋਰਾਂ ਨੇ ਕੀਤੀ। ਜਦੋਂ ਇਹ ਮੁਲਾਕਾਤ ਹੋਈ ਆ ਤਾਂ ਉਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਵੀ ਜਿਹੜੇ ਉਹ ਮੌਜੂਦ ਸੀ ਔਰ ਸੂਬੇ ਦੀ ਅਫਸਰਸ਼ਾਹੀ ਜਿਹੜੀ ਹੈ ਜੀ ਉਹ ਇਹਨਾਂ ਵਿਧਾਇਕਾਂ ਦੇ ਨਿਸ਼ਾਨੇ ਦੇ ਉੱਤੇ ਜਿਹੜੀ ਉਹ ਰਹੀ ਆ। ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਮੁੱਖ ਮੰਤਰੀ ਦਫ਼ਤਰ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਵੇਖ ਲੈਣ ਦੀ ਚੇਤਾਵਨੀ ਵੀ ਇਸ ਮੀਟਿੰਗ ਦੇ ਵਿੱਚ ਦਿੱਤੀ ਜੀ। ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੇ ਉਹਦਾ ਜਿਹੜਾ ਜੀ ਉਹ ਪੱਤਾ ਕਟਾਇਆ। ਜਿਹੜੇ ਸੂਤਰ ਨੇ ਉਹ ਵੀ ਦੱਸਦੇ ਨੇ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਮੇਰਾ ਸਮਾਂ ਆ ਲੈਣ ਦਿਓ ਫਿਰ ਮੈਂ ਜਿਹੜਾ ਜੀ ਉਹ ਦੱਸੂਗਾ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਵਾਰੀ ਮਾਹੌਲ ਜਿਹੜਾ ਸੀਗਾ ਜੀ ਵਾਹਵਾ ਗਰਮ ਜਿਹੜਾ ਉਹ ਹੋ ਗਿਆ। ਇੱਕ ਜਿਹੜਾ ਵਿਧਾਇਕ ਸੀਗਾ ਜੀ ਕਾਂਗਰਸ ਦਾ ਉਹਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ 1000 ਕਰੋੜ ਰੁਪਏ ਦੇ ਘੁਟਾਲੇ ਦੀ ਚਰਚਾ ਕਰਦਿਆਂ ਇਹ ਕਿਹਾ ਕਿ ਇਉਂ ਲੱਗਦਾ ਕਿ ਜਿਵੇਂ ਕੋਈ ਸਿਸਟਮ ਨਹੀਂ ਸੀਗਾ ਜਿਹਦੇ ਕਰਕੇ ਇੰਨਾ ਵੱਡਾ ਘੁਟਾਲਾ ਜਿਹੜਾ ਜੀ ਉਹ ਹੋਇਆ। ਡਰੱਗ ਵਾਲੇ ਮਾਮਲੇ ਦੇ ਵਿੱਚ ਇੰਸਪੈਕਟਰ ਦੀ ਗ੍ਰਿਫਤਾਰੀ ਦਾ ਜ਼ਿਕਰ ਕਰਦਿਆਂ ਹੋਇਆ ਉਹਨੇ ਇਹ ਗੱਲ ਕਹੀ ਕਿ NDPS ਐਕਟ ਦੇ ਤਹਿਤ ਇਸ ਤਰ੍ਹਾਂ ਦੇ ਮਾਮਲੇ ਗਜ਼ਟਡ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਬਿਨਾਂ ਸਿਰੇ ਨਹੀਂ ਚੜ੍ਹ ਸਕਦੇ, ਪਰ ਇਸ ਕੇਸ ਦੇ ਵਿੱਚ ਕੋਈ ਹੋਰ ਅਧਿਕਾਰੀ ਫੜਿਆ ਹੀ ਨਹੀਂ ਗਿਆ। ਉਹਨੇ ਇਹ ਵੀ ਠਾਇਆ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਸਖਤ ਕਾਰਵਾਈ ਕਰਕੇ ਸਰਕਾਰ ਜਿਹੜੀ ਜੀ ਉਹ ਆਪਣੀ ਭੱਲ ਬਣਾ ਸਕਦੀ ਆ। ਰਾਣਾ ਗੁਰਜੀਤ ਸਿੰਘ ਹੋਰਾਂ ਨੇ ਇਸ ਮੀਟਿੰਗ ਤੋਂ ਬਾਅਦ ਜਿਹੜਾ ਜੀ ਇਹ ਕਿਹਾ ਕਿ ਦੁਆਬੇ ਦਾ ਸੂਬੇ ਦੇ ਵਿੱਚ 19% ਰਕਬਾ ਤੇ ਪਾਣੀ ਸਿਰਫ 7% ਮਿਲਦਾ। ਉਹ ਕਹਿੰਦੇ ਉਹਨਾਂ ਨੇ ਇਹ ਮੰਗ ਜਿਹੜੀ ਹੈ ਜੀ ਮੁੱਖ ਮੰਤਰੀ ਦੇ ਕੋਲੇ ਉਠਾਈ ਹੈ। ਉਹਨਾਂ ਇਹ ਵੀ ਕਿਹਾ ਕਿ ਦੁਆਬੇ ਦੇ ਵਿੱਚ ਦਲਿਤਾਂ ਦੀ 37% ਵਸੋਂ ਹੈ ਤੇ ਉਹਨਾਂ ਨੂੰ ਇਸੇ ਅਨੁਪਾਤ ਦੇ ਵਿੱਚ ਸਹੂਲਤਾਂ ਜਿਹੜੀਆਂ ਜੀ ਉਹ ਦਿੱਤੀਆਂ ਜਾਣ। ਬਾਕੀ ਜਿਹੜੇ ਹਲਕੇ ਨੇ ਜਿਹਦੇ ਵਿੱਚ ਮਾਝਾ ਤੇ ਮਾਲਵਾ ਵੀ ਸ਼ਾਮਲ ਹੈ ਉਹਨਾਂ ਦੇ ਵਿਧਾਇਕਾਂ ਦੇ ਨਾਲ ਵੀ ਇਹ ਮੀਟਿੰਗਾਂ ਜਿਹੜੀਆਂ ਜੀ ਉਹ ਮੁੱਖ ਮੰਤਰੀ ਹੋਰਾਂ ਨੇ ਕਰਨੀਆਂ ਨੇ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਵਿਧਾਇਕ ਨੇ ਉਹ ਇਸ ਕਰਕੇ ਖੁੱਲ੍ਹ ਕੇ ਜਿਹੜਾ ਜੀ ਇਸ ਵੇਲੇ ਬੋਲ ਰਹੇ ਆ ਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਆਉਂਦੇ ਦਿਨਾਂ ਦੇ ਦੌਰਾਨ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ ਤੇ ਇਹਨਾਂ ਚੋਣਾਂ ਤੋਂ ਪਹਿਲਾਂ ਜਿਹੜਾ ਜੀ ਉਹ ਆਪਣੀ ਗੱਲ ਧਰ ਸਕਦੇ ਆ ਕਮ ਸੇ ਕਮ ਜਿਹੜਾ ਜੀ ਮੁੱਖ ਮੰਤਰੀ ਹੋਰਾਂ ਦੇ ਕੋਲੇ। ਇਸ ਕਰਕੇ ਇਹ ਬੜਾ ਜਿਹੜਾ ਜੀ ਅਹਿਮ ਹੈ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ। ਪਰ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹੀ ਆ ਕਿ ਕੀ ਇਹਨਾਂ ਮੀਟਿੰਗਸ ਦੇ ਨਾਲ ਜਿਹੜਾ ਇੱਕ ਗੈਪ ਬਣਿਆ ਹੋਇਆ ਵਿਧਾਇਕਾਂ ਸਰਕਾਰ ਦੇ ਵਿਚਾਲੇ, ਵਿਧਾਇਕਾਂ ਤੇ ਮੁੱਖ ਮੰਤਰੀ ਦੇ ਵਿਚਾਲੇ, ਉਹਨੂੰ ਪੂਰਿਆ ਜਾ ਸਕੂਗਾ ਜਾਂ ਇਹ ਟੈਂਪਰੇਰੀ ਤੌਰ ਦੇ ਉੱਤੇ ਹੀ ਆ? ਕਿਉਂਕਿ ਕੁਲਬੀਰ ਸਿੰਘ ਜੀਰਾ ਹੋਰਾਂ ਦੇ ਵੱਲੋਂ ਜਿਹੜਾ ਜੀ ਇਹ ਸਵਾਲ ਉਠਾਉਣ ਤੋਂ ਬਾਅਦ ਇੱਕਦਮ ਹਰਕਤ ਦੇ ਵਿੱਚ ਜਿਹੜੀ ਜੀ ਉਹ ਸਰਕਾਰ ਆਈ ਹੈ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਅਰੋੜਾ ਹੋਣਾ ਦੇ ਜਿਹੜੇ ਆ ਕਾਰਜਕਾਲ ਨੂੰ ਲੈ ਕੇ ਕਸੂਤੇ ਫਸੇ ਨੇ। ਐਕਚੁਅਲੀ ਜੀ ਇਹਦੇ ਨਾਲ ਇੰਨੀ ਚਰਚਾ ਵਿਰੋਧੀ ਧਿਰਾਂ ਦੇ ਵਿੱਚ ਨਹੀਂ ਆ ਜਿੰਨੀ ਚਰਚਾ ਕਾਂਗਰਸ ਦੇ ਅੰਦਰ ਜਿਹੜੀ ਜੀ ਉਹ ਹੋਣੀ ਸ਼ੁਰੂ ਹੋ ਗਈ। ਔਰ ਇਹਦੇ ਨਾਲ ਸਵਾਲੀਆ ਚਿੰਨ੍ਹ ਸੀਗਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਜਿਹੜਾ ਜੀ ਉਹ ਲੱਗਣਾ ਸ਼ੁਰੂ ਹੋ ਗਿਆ। ਇਹ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜੇ ਜੀ ਉਹਨਾਂ ਦੇ ਸੇਵਾ ਕਾਲ ਦੇ ਵਿੱਚ ਵਾਧਾ ਕਰਵਾਇਆ। ਜਦੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਣ ਲੱਗ ਗਿਆ ਤੇ ਹੁਣ ਇਹ ਕਿਹਾ ਜਾ ਰਿਹਾ ਕਿ ਕੈਪਟਨ ਸਰਕਾਰ ਇਸ ਮਾਮਲੇ ਦੇ ਵਿੱਚ ਕਸੂਤੀ ਫਸੀ ਜਿਹੜੀ ਹੈ ਜੀ ਉਹ ਦਿਖਾਈ ਦੇ ਰਹੀ ਆ। ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਾਂ ਉਹਨਾਂ ਦੇ
ਜਿਹੜੇ ਨੇੜੇ ਤੇੜੇ ਵਾਲੇ ਨੇ ਉਹਨਾਂ ਨੇ ਇਹ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੇ ਦੱਸਿਆ ਕਿ ਇਹਦੇ ਨਾਲ ਉਹ ਕਸੂਤੇ ਫਸੇ ਹੋਏ ਜਿਹੜੇ ਦੀ ਉਹ ਮਹਿਸੂਸ ਕਰ ਰਹੇ ਆ। ਜਿਵੇਂ ਕਿਹਾ ਕਿ ਕਾਂਗਰਸੀਆਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਵੱਡੀ ਚਰਚਾ ਜਿਹੜੀ ਦੀ ਉਹ ਚੱਲ ਰਹੀ ਹੈ, ਕਿਉਂਕਿ ਸੁਰੇਸ਼ ਅਰੋੜਾ ਹੋਰੀ ਜਿਹੜੇ ਕਿ ਅਕਾਲੀ ਬੀਜੇਪੀ ਸਰਕਾਰ ਦੇ ਸਮੇਂ DGP ਸੀਗੇ, ਉਹਨਾਂ ਨੂੰ ਬਦਲਿਆ ਨਹੀਂ ਸੀ ਗਿਆ। ਚਲੋ ਉਹਨਾਂ ਨੂੰ ਜਿਹੜਾ ਜੀ ਰੱਖ ਲਿਆ ਗਿਆ। ਇਹ ਕਿਹਾ ਗਿਆ ਜੀ ਕਿ ਥੋੜੇ ਸਮੇਂ ਦੇ ਵਾਸਤੇ ਰੱਖੇ ਜਾਣਗੇ। ਉਹਨਾਂ ਦੀ ਰਿਟਾਇਰਮੈਂਟ ਦਾ ਸਮਾਂ ਆ ਗਿਆ, ਉਹਦੇ 'ਚ ਵਾਧਾ ਕੀਤਾ ਗਿਆ, ਦੂਜੀ ਵਾਰੀ ਵਾਧਾ ਫੇਰ ਕਰਾ ਲਿਆ। ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਨਾ ਹੋ ਗਈ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਨਹੀਂ ਜਿਹੜੀ ਰਾਜਾਂ ਦੀ ਮੰਨੀ ਜਾਊਗੀ, ਤਾਂ ਕੇਂਦਰ ਦੀ ਸਰਕਾਰ ਨੇ ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਜਿਹੜੀ ਦੀ ਉਹ ਦੇਤੀ। ਇਹਦੇ ਨਾਲ ਇੱਕ ਤਾਂ ਜਿਹੜੇ ਅਫਸਰ ਨੇ ਉਹ ਫਸੇ ਹੋਏ ਮਹਿਸੂਸ ਜਿਹੜਾ ਜੀ ਉਹ ਕਰ ਰਹੇ ਨੇ, ਉਹਨਾਂ ਦੇ ਵਿੱਚ ਘੁਸਰ ਮੁਸਰ ਵੱਡੀ ਪੱਧਰ ਦੇ ਉੱਤੇ ਜਿਹੜੀ ਜੀ ਉਹ ਹੋ ਰਹੀ ਆ। ਜਿਹੜੇ ਕਿ ਸੁਰੇਸ਼ ਅਰੋੜਾ ਹੋਰਾਂ ਦੀ ਜਗ੍ਹਾ ਦੇ ਉੱਤੇ DGP ਵੰਡ ਦੇ ਵਾਸਤੇ ਪਰ ਤੋਲ ਰਹੇ ਸੀ, ਔਰ ਕਾਂਗਰਸੀ ਜਿਹੜੇ ਨੇ ਜੀ ਉਹ ਮਹਿਸੂਸ ਕਰ ਰਹੇ ਸੀ ਸੁਰੇਸ਼ ਅਰੋੜਾ ਹੋਰੀ ਜਾਣ, ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਕਾਂਗਰਸ ਪੱਖੀ ਜਿਹੜਾ ਜੀ ਉਹ ਅਫਸਰ ਆਵੇ ਤੇ ਉਹਨਾਂ ਦੀ ਸੁਣਵਾਈ ਸ਼ੁਰੂ ਹੋਵੇ। ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਕਾਂਗਰਸੀ ਨੇ ਉਹ ਲਗਾਤਾਰ ਇਹ ਸ਼ਿਕਾਇਤਾਂ ਕਰਦੇ ਨੇ ਕਿ ਅੱਜ ਵੀ ਥਾਣਿਆਂ ਦੇ ਵਿੱਚ ਅਕਾਲੀਆਂ ਦੀ ਸੁਣਵਾਈ ਜਾਰੀ ਆ, ਸਾਡੀ ਹੈ ਨਹੀਂ ਗੀ। ਉਹਦਾ ਕਾਰਨ ਪ੍ਰਮੁੱਖ ਤੌਰ ਦੇ ਉੱਤੇ ਉਹ ਇਹੀ ਕਹਿੰਦੇ ਆ ਕਿ ਜਦੋਂ DGP ਉਹੀ ਲੱਗੇ ਹੋਏ ਨੇ ਤੇ ਉਹਦਾ ਪ੍ਰਭਾਵ ਥਾਣਿਆਂ ਦੇ ਵਿੱਚ ਅੱਜ ਵੀ ਜਿਹੜਾ ਦੀ ਉਹ ਦੇਖਿਆ ਜਾ ਸਕਦਾ। ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਹੈ ਜੀ ਇੱਕ ਮੀਟਿੰਗ ਕੀਤੀ ਇਸੇ ਮਾਮਲੇ ਨੂੰ ਜਿਹੜਾ ਦੀ ਉਹ ਲੈ ਕੇ। ਇਹਦੇ ਵਿੱਚ ਉਹਨਾਂ ਦੇ ਜਿਹੜੇ ਜੀ ਮੇਨ ਜਿਹੜੇ ਸਿਪਾਹ ਸਲਾਰ ਨੇ ਜੀ, ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਹੋਰੀ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਹੋਰੀ, ਐਡਵੋਕੇਟ ਜਨਰਲ ਅਤੁਲ ਨੰਦਾ, ਵਧੀਕ ਮੁੱਖ ਸਕੱਤਰ ਗ੍ਰਹਿ ਨਿਰਮਲ ਸਿੰਘ ਕਲਸੀ, ਇਹਨਾਂ ਦੇ ਨਾਲ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਆ। ਇਹ ਕਿਹਾ ਗਿਆ ਜੀ ਕਿ ਜਿਹੜੀ ਨਵੀਂ ਸੂਚੀ ਆ ਉਹ ਤਿਆਰ ਕੀਤੀ ਜਾਵੇ, ਜਿਹੜੀ ਕਿ UPSC ਜਿਹਨੇ ਸੁਪਰੀਮ ਕੋਰਟ ਨੇ ਹੁਕਮ ਕੀਤੇ ਆ ਉਹਨਾਂ ਨੂੰ ਇਹ ਦਿੱਤੀ ਜਾਵੇ ਤਾਂ ਕਿ ਜਿਹੜਾ ਨਵਾਂ DGP ਹੈ ਜੀ ਉਹ ਚੁਣਿਆ ਜਾਵੇ। ਮੁੱਖ ਮੰਤਰੀ ਉਹਨਾਂ ਦੀਆਂ ਹਦਾਇਤਾਂ ਤੋਂ ਬਾਅਦ ਜਿਹੜਾ ਜੀ ਇਹ ਜਿਹੜੀ ਸੂਚੀ ਆ ਉਹ ਤਿਆਰ ਜਿਹੜੀ ਉਹ ਕੀਤੀ ਗਈ ਆ। ਇਸ ਮਾਮਲੇ ਦੇ ਉੱਤੇ ਚਰਚਾ ਲਗਾਤਾਰ ਜਿਹੜੀ ਆ ਮੁੱਖ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਆ। ਜਿਹੜੇ DGP ਰੈਂਕ ਦੇ ਅਧਿਕਾਰੀ ਨੇ ਜਿਨ੍ਹਾਂ ਦੀ ਸੂਚੀ UPSC ਨੂੰ ਭੇਜੀ ਜਾਣ ਵਾਲੀ ਆ, ਉਹਦੇ ਵਿੱਚ ਮੁਹੰਮਦ ਮੁਸਤਫਾ, ਹਰਦੀਪ ਸਿੰਘ ਢਿੱਲੋਂ, ਜਸਵਿੰਦਰ ਸਿੰਘ, S ਚਟੋਪਾਧਿਆ, ਦਿਨਕਰ ਗੁਪਤਾ, CSR ਰੈਡੀ, MK ਤਿਵਾੜੀ ਤੇ VK ਭਾਵੜਾ ਦੇ ਨਾਮ ਜਿਹੜੇ ਜੀ ਉਹ ਸ਼ਾਮਲ ਹੈ। ਸੁਪਰੀਮ ਕੋਰਟ ਦੇ ਜਿਹੜੇ ਹੁਕਮ ਨੇ ਉਹਦੇ ਮੁਤਾਬਕ UPSC ਦੇ ਵੱਲੋਂ ਇਹਨਾਂ ਪੁਲਿਸ ਅਫਸਰਾਂ ਦੇ ਵਿੱਚੋਂ ਪੈਨਲ ਬਣਾ ਕੇ ਰਾਜ ਸਰਕਾਰ ਨੂੰ ਭੇਜਿਆ ਜਾਊਗਾ। ਰਾਜ ਸਰਕਾਰ ਉਸ ਪੈਨਲ ਦੇ ਵਿੱਚੋਂ DGP ਦੀ ਨਿਯੁਕਤੀ ਜਿਹੜੀ ਹੈ ਜੀ ਉਹ ਕਰ ਸਕਦੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਿਹੜਾ ਜੀ ਉਹ ਇਹ ਕਹਿੰਦਾ ਕਿ ਮੁੱਖ ਮੰਤਰੀ ਨੇ ਕੇਂਦਰ ਦੇ ਫੈਸਲੇ ਦੇ ਉੱਤੇ ਨਾ ਖੁਸ਼ੀ ਪ੍ਰਗਟ ਜਿਹੜੀ ਹੈ ਜੀ ਕੀਤੀ ਆ, ਔਰ ਇਹ ਵੀ ਕਿਹਾ ਕਿ ਉਹਨਾਂ ਨੂੰ ਇਹਦੀ ਕੋਈ ਜਾਣਕਾਰੀ ਨਹੀਂ ਸੀ। ਪੰਜਾਬ ਸਰਕਾਰ ਨੂੰ ਹਨੇਰੇ ਦੇ ਵਿੱਚ ਰੱਖ ਕੇ ਇਹ ਸਾਰਾ ਕੁਝ ਹੋਇਆ। ਇਹ ਆਪਣੇ ਆਪ ਦੇ ਵਿੱਚ ਬੜਾ ਅਹਿਮ ਬਿਆਨ ਹੈ ਜੀ। ਇਹ ਉਹ ਨਹੀਂ ਹੋ ਸਕਦਾ ਮੁੱਖ ਮੰਤਰੀ ਨੂੰ ਜਿਹੜਾ ਜੀ ਉਹ ਹਨੇਰੇ ਦੇ ਵਿੱਚ ਰੱਖਿਆ ਜਾ ਸਕੇ। ਪਰ ਇਹ ਕਿਹਾ ਜਾ ਰਿਹਾ ਕਿ ਸੁਰੇਸ਼ ਕੁਮਾਰ ਅਰੋੜਾ ਹੋਰਾਂ ਨੂੰ ਮਿਲੀ ਇਹ ਐਕਸਟੈਂਸ਼ਨ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਦੀ ਜਿਹੜੀ ਰਿਹਾਇਸ਼ ਹੈ ਉਹ ਸਰਗਰਮੀਆਂ ਦਾ ਕੇਂਦਰ ਬਣੀ ਹੋਈ ਹੈ, ਔਰ ਇਹਦੇ ਵਿੱਚ ਸੁਰੇਸ਼ ਅਰੋੜਾ ਹੋਰੀ ਨਹੀਂ ਇਹਨਾਂ ਸਰਗਰਮੀਆਂ ਦੇ ਵਿੱਚ। ਇਹ ਵੀ ਕਿਹਾ ਜਾ ਰਿਹਾ ਕਿ ਉਹ ਕੁਝ ਸਮੇਂ ਦੇ ਵਾਸਤੇ ਜਿਹੜਾ ਜੀ ਆਪਣੇ ਦਫ਼ਤਰ ਜਿਹੜਾ ਦੀ ਗਏ, ਔਰ ਦੂਸਰੇ ਕੁਝ ਪੱਖ ਇਹ ਵੀ ਕਹਿੰਦੇ ਆ ਕਿ ਸੁਰੇਸ਼ ਅਰੋੜਾ ਹੋਰੀ ਇਸ ਐਕਸਟੈਂਸ਼ਨ ਤੋਂ ਬਾਅਦ ਦਫ਼ਤਰ ਨੂੰ ਤਰਜੀਹ ਦੇਣ ਦੀ ਬਜਾਏ ਮੁੱਖ ਮੰਤਰੀ ਹੋਰਾਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਜੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ DGP ਨਵਾਂ ਆਉਂਦਾ ਤਾਂ ਉਹ ਰਿਟਾਇਰ ਹੋ ਕੇ ਕਿਸੇ ਹੋਰ ਅਹੁਦੇ ਤੱਕ ਜਿਹੜਾ ਜੀ ਉਹ ਪਹੁੰਚ ਸਕਣ। ਇਹਦੇ ਕਰਕੇ ਇਹ ਇੱਕ ਜਿਹੜੀ ਖਿੱਚਾਤੂਈ ਆ ਜਿਹੜੀ ਉਹ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਜਿਹੜੀ ਆ ਜੀ ਇਸ ਗੱਲ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਹੋ ਰਹੀ ਹੈ। ਜੀ ਜੀ, ਅਗਲੀ ਗੱਲ ਕਰਦੇ ਹਾਂ। ਹਰਿੰਦਰ ਸਿੰਘ ਖਾਲਸਾ ਕਹਿੰਦੇ ਹੋਣਗੇ ਭਗਵੇਂ। ਬਿਲਕੁਲ ਜੀ, ਐਕਚੁਅਲੀ ਹਰਿੰਦਰ ਸਿੰਘ ਖਾਲਸਾ ਹੋਰੀ ਚਰਚਾ ਦੇ ਵਿੱਚ ਤਾਂ ਰਹਿੰਦੇ ਹੀ ਆ ਜੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ, ਚਾਹੇ ਉਹ ਜਿਹੜਾ ਜੀ ਉਹਨਾਂ ਦੀ ਗੈਰ ਹਾਜ਼ਰੀ ਹੋਵੇ ਹਲਕੇ ਦੇ ਵਿੱਚ ਲੱਗ ਰਹੀ, ਤੇ ਚਾਹੇ ਉਹ ਕਿਸੇ WhatsApp ਗਰੁੱਪ ਦੇ ਵਿੱਚ ਕੋਈ ਵੀਡੀਓ ਉਹਨਾਂ ਨੇ ਜਿਹੜੀ ਜੀ ਉਹ ਫਾਰਵਰਡ ਕਰ ਦਿੱਤੀ ਹੋਵੇ। ਇਹਨਾਂ ਗੱਲਾਂ ਨੂੰ ਲੈ ਕੇ ਜੀ ਹੁਣ ਉਹ ਚਰਚਾ ਦੇ ਵਿੱਚ ਨੇ ਕਿ ਹਰਿੰਦਰ ਸਿੰਘ ਜਿਹੜੇ ਕਿ ਆਪਣੇ ਨਾਮ ਦੇ ਨਾਲ ਖਾਲਸਾ ਲਾਉਂਦੇ ਆ ਉਹ ਭਗਵੇਂ ਹੋ ਸਕਦੇ ਆ ਜੀ। ਜਿਹੜੇ ਖਾਲਸਾ ਨੇ ਉਹ ਕਹਿੰਦੇ ਆ ਕਿ ਇਹ ਚੋਣ ਤਾਂ ਉਹ ਲੜਨਗੇ ਜਿਹੜੀ ਜੀ ਲੋਕ ਸਭਾ ਦੀ ਫਤਿਹਗੜ੍ਹ ਸਾਹਿਬ ਤੋਂ ਲੜਨਗੇ, ਔਰ ਉਹਨਾਂ ਨੇ
ਇਹ ਕਿਹਾ ਕਿ ਅਜੇ ਕਿਹੜੀ ਪਾਰਟੀ ਦੇ ਵਿੱਚ ਜਾਣਗੇ ਇਹਦਾ ਕੁਝ ਨਹੀਂ ਪਤਾ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦਾ ਮੁੜ ਕੇ ਜਿਹੜਾ ਜੀ ਉਹ ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਜਪਾ ਦੇ ਕਹਿੰਦੇ ਕੌਮੀ ਆਗੂਆਂ ਦੇ ਨਾਲ ਉਹਨਾਂ ਦੀ ਪੁਰਾਣੀ ਦੋਸਤੀ ਹੈ। ਦੋ ਬੰਦਿਆਂ ਦੇ ਉੱਤੇ ਨਿਗਾਹ ਇਸ ਵੇਲੇ ਭਾਜਪਾ ਦੀ ਜਿਹੜੀ ਉਹ ਹੈ, ਇੱਕ ਤਾਂ ਉਹ ਫੂਲਕਾ ਸਾਹਿਬ ਨੇ ਜਿਨ੍ਹਾਂ ਨੂੰ ਸਨਮਾਨਿਤ ਵੀ ਭਾਜਪਾ ਆਗੂਆਂ ਨੇ ਪਿਛਲੇ ਦਿਨ ਕੀਤਾ, ਦੂਜੇ ਹਰਿੰਦਰ ਸਿੰਘ ਖਾਲਸਾ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਜੀ ਹਰਿੰਦਰ ਸਿੰਘ ਖਾਲਸਾ ਨੇ ਜਿਹੜੇ ਉਹਦੇ ਕੋਟਾ ਆਉਂਦਾ ਜੀ MP ਦਾ, ਉਹਦੇ ਫੰਡਸ ਇਸ ਵੇਲੇ ਜਿਹੜਾ ਜੀ ਉਹ ਵੰਡ ਰਹੇ ਆ ਆਪਣੇ ਹਲਕੇ ਦੇ ਵਿੱਚ, ਗ੍ਰਾਂਟਾਂ ਜਿਹੜੀਆਂ ਆਉਂਦੀਆਂ ਉਹ ਜੀ। ਦੂਸਰਾ ਇਹ ਕਿਹਾ ਜਾ ਰਿਹਾ ਕਿ ਅਕਾਲੀ ਭਾਜਪਾ ਗੱਠਜੋੜ ਜਿਹੜਾ ਜੀ ਉਹ ਇਸ ਵਾਰੀ ਸੀਟਾਂ ਜਿਹੜੀਆਂ ਜੀ ਉਹਦਾ ਕੁਝ ਐਡਜਸਟਮੈਂਟ ਕਰ ਰਿਹਾ। ਇਹਦੇ ਵਿੱਚ ਲੁਧਿਆਣੇ ਵਾਲੀ ਜਿਹੜੀ ਸੀਟ ਹੈ ਉਹ ਵੀ ਜਿਹੜੀ ਐਡਜਸਟਮੈਂਟ ਦੇ ਵਿੱਚ ਆਉਂਦੀ ਜਿਹੜੀ ਜੀ ਉਹ ਦਿਸਦੀ ਆ, ਜਿਹਦੇ ਕਰਕੇ ਫੂਲਕਾ ਸਾਹਿਬ ਵਾਲੀ ਗੱਲ ਜਿਹੜੀ ਹੈ ਜੀ ਉਹ ਵੀ ਕਿਤੇ ਨਾ ਕਿਤੇ ਰੰਗ ਲਿਆ ਸਕਦੀ ਹੈ। ਫੂਲਕਾ ਸਾਹਿਬ ਲੁਧਿਆਣੇ ਤੋਂ, ਕਿਉਂਕਿ ਜੇ ਇਹ ਸੀਟ ਅਕਾਲੀ ਦਲ ਲੁਧਿਆਣੇ ਵਾਲੀ ਛੱਡਦਾ BJP ਨੂੰ ਤਾਂ BJP ਉੱਥੋਂ ਹਰਿੰਦਰ ਸਿੰਘ ਫੂਲਕਾ ਹੋਰਾਂ ਨੂੰ ਜਿਹੜੀ ਹੈ ਜੀ ਉਹ ਲਿਆ ਸਕਦੀ ਹੈ। ਔਰ ਦੂਸਰਾ ਜਿਹੜਾ ਜੀ ਇਹ ਖਾਲਸਾ ਜਿਹੜੇ ਇਹ ਫਤਿਹਗੜ੍ਹ ਦੀ ਜਿਹੜੀ ਸੀਟ ਹੈ ਰਿਜ਼ਰਵ ਹੈ ਇਹ ਲੋਕ ਸਭਾ ਦੀ, ਇਹ ਵੀ ਜਿਹੜੀ ਆ ਸਕਦੀ ਹੈ। ਉਹਦਾ ਇੱਕ ਕਾਰਨ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਕੋਸ਼ਿਸ਼ਾਂ ਕਰ ਲਈਆਂ ਪੂਰੀਆਂ ਪਿਛਲੇ ਸਾਲਾਂ ਦੇ ਦੌਰਾਨ, ਫਤਿਹਗੜ੍ਹ ਸਾਹਿਬ ਦੇ ਵਿੱਚ ਅਕਾਲੀ ਜਿਹੜੇ ਆ ਜੀ ਉਹਨਾਂ ਨੂੰ ਉਹ ਇਕੱਠੇ ਨਹੀਂ ਕਰ ਸਕੇ। ਇੱਥੇ ਫੁੱਟ ਗੰਭੀਰ ਹੈ ਅਕਾਲੀ ਦਲ ਦੇ ਵਿਚਾਲੇ, ਜਿਹਦੇ ਕਰਕੇ ਅਕਾਲੀ ਦਲ ਇਹ ਸੀਟ BJP ਨੂੰ ਜਿਹੜੀ ਉਹ ਛੱਡ ਸਕਦਾ ਹੈ। ਇਹਦੀ ਜਗ੍ਹਾ ਦੇ ਉੱਤੇ ਐਡਜਸਟਮੈਂਟ ਕਿਸੇ ਦੂਜੀ ਸੀਟ ਦੇ ਵਾਸਤੇ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਜੇ ਇਹ ਭਾਜਪਾ ਦੇ ਖਾਤੇ ਦੇ ਵਿੱਚ ਜਾਂਦੀ, ਹਰਿੰਦਰ ਸਿੰਘ ਖਾਲਸਾ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਚੋਣ ਲੜਨ ਦਾ ਲਗਭਗ ਜਿਹੜਾ ਜੀ ਉਹ ਤੈਅ ਦੱਸਿਆ ਜਾ ਰਿਹਾ। ਅਕਾਲੀ ਭਾਜਪਾ ਜਿਹੜੇ ਜੀ ਉਹਦੀ ਕੈਲਕੂਲੇਸ਼ਨ ਇਹ ਕਹਿੰਦੀ ਹੈ ਕਿ ਅਕਾਲੀ ਪਾਰਟੀ ਦੀ ਵੋਟ ਤੋਂ ਇਲਾਵਾ ਆਪ ਦੇ ਨਾਰਾਜ਼ ਵਰਕਰ ਤੇ ਸਿੱਖ ਵੋਟ ਜਿਹੜੇ ਜੀ ਉਹਦਾ ਲਾਹਾ ਹਰਿੰਦਰ ਸਿੰਘ ਖਾਲਸਾ ਹੋਰਾਂ ਨੂੰ ਜਿਹੜਾ ਜੀ ਉਹ ਮਿਲ ਸਕਦਾ। ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਤੇ ਹਰਦੀਪ ਸਿੰਘ ਪੁਰੀ ਹੋਰਾਂ ਦੇ ਨਾਲ ਉਹਨਾਂ ਦੀ ਨੇੜਤਾ ਹੈ, ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ ਇਸੇ ਨੇੜਤਾ ਦਾ ਫਾਇਦਾ ਲੈ ਕੇ ਹੁਣ ਉਹ ਭਗਵਾਂ ਰੰਗ ਦੇ ਵਿੱਚ ਰੰਗੇ ਜਾਣ ਦੇ ਵਾਸਤੇ ਤਿਆਰ ਬੈਠੇ। ਜੀ ਜੀ ਬਿਲਕੁਲ। ਹੁਣ ਦੇਖੋ ਆਈ ਆ ਤੇ ਦੁਬਾਰਾ ਇਹ ਨਿਕਲੇ ਨਹੀਂ ਕੀਤਾ ਇਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਕੁਛ ਵੀ ਨਹੀਂ ਆ, ਤੇ ਉਦੋਂ ਵੇਵ ਦੇ ਵਿੱਚ ਜਿੱਤ ਤਾਂ ਜ਼ਰੂਰ ਗਏ ਸੀਗੇ। ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ, ਸੁਪਰੀਮ ਕੋਰਟ ਨੇ ਜਿਹੜੇ ਮੁੰਬਈ ਦੇ ਡਾਂਸ ਬਾਰਾਂ ਤੋਂ ਪਾਬੰਦੀ ਨੂੰ ਖਤਮ ਕੀਤਾ। ਐਕਚੁਅਲੀ ਇਹ ਬੜੀ ਚਰਚਾ ਦਾ ਵਿਸ਼ਾ ਜਿਹੜਾ ਜੀ ਬਣਿਆ ਸੀਗਾ ਜਦੋਂ ਇਹ ਪਾਬੰਦੀ ਲਾਈ ਗਈ ਸੀ ਇਹ ਜਿਹੜੇ ਡਾਂਸ ਬਾਰ ਨੇ ਉਹਨਾਂ ਦੇ ਉੱਤੇ, ਔਰ ਸੁਪਰੀਮ ਕੋਰਟ ਨੇ ਹੁਣ 2016 ਦੇ ਕਾਨੂੰਨ ਦੀਆਂ ਕੁਝ ਧਾਰਾਵਾਂ ਨੇ ਜਿਹੜੀਆਂ ਜੀ ਉਹਨੂੰ ਰੱਦ ਦਿੱਤਾ ਤੇ ਇਹ ਕਹਿੰਦਿਆਂ ਹੋਇਆ ਮਹਾਰਾਸ਼ਟਰ ਦੇ ਵਿੱਚ ਡਾਂਸ ਬਾਰ ਮੁੜ ਕੇ ਖੋਲ੍ਹਣ ਦੀ ਹਰੀ ਝੰਡੀ ਦੇ ਦਿੱਤੀ ਹੈ ਕਿ ਸਰਕਾਰ ਬਾਰਾਂ ਤੇ ਨੇਮਬੰਦੀ ਕਰ ਸਕਦੀ ਹੈ, ਪਾਬੰਦੀ ਨਹੀਂ ਲਾ ਸਕਦੀ। ਡਾਂਸ ਬਾਰਾਂ ਚਲਾਉਣ ਲਈ ਲਾਇਸੈਂਸ ਲੈਣ ਦਾ ਰਾਹ ਖੋਲ੍ਹਦਿਆਂ ਹੋਇਆ ਜਸਟਿਸ AK ਸੀਕਰੀ ਦੀ ਅਗਵਾਈ ਹੇਠਲੇ ਬੈਂਚ ਨੇ ਡਾਂਸ ਬਾਰ ਧਾਰਮਿਕ ਸਥਾਨਾਂ ਤੇ ਵਿਦਿਅਕ ਸੰਸਥਾਵਾਂ ਤੋਂ 1 ਕਿਲੋਮੀਟਰ ਦੂਰ ਖੋਲ੍ਹਣ ਦੀ ਆਗਿਆ ਜਿਹੜੀ ਦੀ ਦਿੱਤੀ ਹੈ। ਅਦਾਲਤ ਨੇ ਇਹ ਕਿਹਾ ਕਿ ਬਾਰਾਂ ਦੇ ਵਿੱਚ ਨਾਚ ਦਿਖਾਉਣ ਦੀ ਖੁੱਲ੍ਹ ਹੈ, ਪਰ ਇਹਨਾਂ ਦੇ ਉੱਤੇ ਪੈਸੇ ਸੁੱਟੇ ਨਹੀਂ ਜਾ ਸਕਦੇ, ਟਿਕਟ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਅਦਾਲਤ ਨੇ ਮਹਾਰਾਸ਼ਟਰ ਪ੍ਰੋਹਿਬਿਸ਼ਨ ਆਫ obscene ਡਾਂਸ ਐਂਡ ਹੋਟਲ ਰੈਸਟੋਰੈਂਟ ਐਂਡ ਬਾਰ ਰੂਮਸ ਐਂਡ ਪ੍ਰੋਟੈਕਸ਼ਨ ਆਫ ਡਿਗਨਿਟੀ ਆਫ ਵੂਮਨ ਇਹ ਐਕਟ ਜਿਹੜਾ ਸੀਗਾ ਜੀ 2016 ਦੀਆਂ ਧਾਰਾਵਾਂ ਰੱਦ ਕਰ ਦਿੱਤੀਆਂ ਨੇ, ਜਿਹਦੇ ਵਿੱਚ ਡਾਂਸ ਬਾਰਾਂ ਦੇ ਅੰਦਰ CCTV ਕੈਮਰੇ ਲਾਉਣ ਦੀ ਧਾਰਾ ਵੀ ਸ਼ਾਮਲ ਹੈ, ਜਿਹਨੂੰ ਪ੍ਰਾਈਵੇਸੀ ਦੀ ਉਲੰਘਣਾ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਬੈਂਚ ਨੇ ਡਾਂਸ ਬਾਰ ਜਿਹੜੇ ਜੀ ਸ਼ਾਮੀ 6 ਤੋਂ ਲੈ ਕੇ 11:30 ਵਜੇ ਤੱਕ ਖੋਲ੍ਹਣ ਦੀ ਜਿਹੜੀ ਮੱਦ ਹੈ ਉਹਨੂੰ ਸਹੀ ਕਰਾਰ ਦਿੱਤਾ। ਬੈਂਚ ਨੇ ਕਿਹਾ ਕਿ 2005 ਤੋਂ ਲੈ ਕੇ ਹੁਣ ਤੱਕ ਕਿਸੇ ਇੱਕ ਵਿਅਕਤੀ ਨੂੰ ਵੀ ਲਾਇਸੈਂਸ ਨਹੀਂ ਦਿੱਤਾ ਗਿਆ। ਰੈਗੂਲੇਸ਼ਨ ਹੋ ਸਕਦੀ ਹੈ ਪਰ ਮੁਕੰਮਲ ਪਾਬੰਦੀ ਨਹੀਂ ਲਾਈ ਜਾ ਸਕਦੀ। ਜਿਹੜੇ ਕੁਝ ਸਮਾਜਿਕ ਕਾਰਕੁਨ ਨੇ ਉਹਨਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜੀ। ਜਿਹੜੀ ਭਾਰਤੀ ਬਾਰ ਗਰਲਜ਼ ਯੂਨੀਅਨ ਦੀ ਪ੍ਰਧਾਨ ਹੈ ਉਹਨੇ ਇਹਨੂੰ ਬਾਰ ਡਾਂਸਰ ਜਿਹੜੀਆਂ ਨੇ ਉਹਨਾਂ ਦੀ ਵੱਡੀ ਜਿੱਤ ਜਿਹੜੀ ਹੈ ਜੀ ਉਹ ਕਰਾਰ ਦਿੱਤਾ ਹੈ। ਹਾਲਾਂਕਿ ਕੁਝ ਥਾਵਾਂ ਦੇ ਉੱਤੇ ਜਿਹੜੀ ਹੈ ਜੀ ਇਹ ਫੈਸਲੇ ਦਾ ਵਿਰੋਧ ਵੀ ਜਿਹੜਾ ਜੀ ਉਹ ਕਿਹਾ ਗਿਆ। ਸ਼ਿਵ ਸੈਨਾ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਸੂਬਾ ਸਰਕਾਰ ਦੀ ਨਾਕਾਮੀ ਕਰਾਰ ਜਿਹੜਾ ਜੀ ਉਹ ਕੀਤਾ। ਪਰ ਜਿਹੜੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੇ ਉਹਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਉਹ ਸਤਿਕਾਰ ਕਰਦੇ ਆ ਤੇ ਇਹ ਉਹ ਯਕੀਨੀ ਬਣਾਉਣਗੇ ਕਿ ਡਾਂਸ ਬਾਰਾਂ ਦੇ ਵਿੱਚ ਕੋਈ ਗੈਰ ਕਾਨੂੰਨੀ
ਸਰਗਰਮੀ ਜਿਹੜੀ ਦੀ ਉਹ ਨਾ ਹੋਵੇ। ਜਦੋਂ ਇਹ ਪਾਬੰਦੀ ਲੱਗ ਗਈ ਸੀ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀਆਂ ਇਹ ਡਾਂਸ ਬਾਰ ਜਿਹੜੀਆਂ ਗਰਲਸ ਸੀਗੀਆਂ ਜੀ, ਉਹਨਾਂ ਨੇ ਦੂਜੇ ਸੂਬਿਆਂ ਦਾ ਰੁਖ ਕੀਤਾ ਔਰ ਵੱਖ-ਵੱਖ ਥਾਵਾਂ ਦੇ ਉੱਤੇ ਕਈ ਜਿਹੜੇ ਜੀ ਰੈਕਟਡ ਸੀਗੇ ਜੀ ਉਹ ਸਾਹਮਣੇ ਆਏ, ਜਿਹਦਾ ਹਵਾਲਾ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਜੀ ਉਹ ਦਿੱਤਾ ਗਿਆ ਕਿ ਇਹ ਰੋਜ਼ੀ ਰੋਟੀ ਹੈ ਉਹਨਾਂ ਦੀ, ਜਿਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਕੋਈ ਕਰੀਬ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੀਗੇ ਜੀ ਉਹਨਾਂ ਦੀ ਰੋਜ਼ੀ ਰੋਟੀ ਚਲੇਗੀ ਸੀਗੀ, ਜਿਹਦੇ ਕਰਕੇ ਸੁਪਰੀਮ ਕੋਰਟ ਨੇ ਇਹ ਮੁੜ ਕੇ ਹੁਣ ਫੈਸਲਾ ਜਿਹੜਾ ਜੀ ਕੀਤਾ ਕਿ ਇਹ ਫੇਰ ਖੁੱਲ੍ਹ ਸਕਣ। ਜੀ ਜੀ ਬਿਲਕੁਲ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਹੁਣ ਤੁਹਾਨੂੰ ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।